मैपल लीफ की वाइट सीमेंट पेस्ट एचडी पट्टी। जब बेस ही नहीं होगी स्ट्रांग तो सब कुछ होगा रॉन्ग। अस्सलाम वालेकुम, मैं हाँ सरदार कमाल तो तुसी देख रहे हो सरदार कमाल ऑफिशियल चैनल। हमेशा मैं थोड़ी अच्छे अच्छे फनकारां नाल मुलाकात करवांदा रहना। अज दी जिहड़ी फनकार है तुसी अक्सर उन्होंने टीवी ते मुख्तलिफ शोज़ देखते रहते हो और तुहाडी हर दिल अजीज फनकार है मलाइका अली। आओ तो उन्होंने मुलाकात करवाने हैं। अस्सलाम वालेकुम मलाइका जी। जी वालेकुम सलाम। की हाल है, तुम्हें ठीक है? अल्हम्दुलिल्लाह। ਵੇਖ ਲਾਹੌਰ ਤੁਸੀਂ ਮੇਰੇ ਕਾਬੂ ਨਹੀਂ ਆਏ ਤੇ ਆਖਰ ਇਸਲਾਮਾਬਾਦ ਆ ਕੇ ਫੜੇ ਗਏ ਹੈ। ਨਹੀਂ ਨਹੀਂ ਜੀ, ਤੁਸੀਂ ਹੁਕਮ ਕਰਦੇ ਅਸੀਂ ਤੁਹਾਡੇ ਨਾਲ ਲਾਹੌਰ ਹੀ ਜਿਹੜੀ ਤੁਸੀਂ ਕਰਨੀ ਸੀ ਇੰਟਰਵਿਊ ਵਗੈਰਾ ਮੈਂ ਉੱਥੇ ਵੀ ਕਰ ਲੈਣਾ ਸੀ ਤੁਹਾਡੇ ਨਾਲ। ਵਾਹ ਬਈ ਵਾਹ। ਅੱਛਾ, ਏਡੀ ਸੋਹਣੀ ਪੰਜਾਬੀ ਜਿਹੜੀ ਹੈ ਇਹ ਲੱਗਦਾ ਕਿ ਮੈਂ ਕਿਸੇ ਚੜ੍ਹਦੇ ਪੰਜਾਬ ਦੀ ਫਨਕਾਰਾਂ ਨਾਲ ਗੱਲ ਕਰਨਾ। ਇਹ ਪੰਜਾਬੀ ਕੀ ਮਤਲਬ ਸਿੱਖੀ ਹੈ ਜਾਂ ਤੁਹਾਡੇ ਖਾਨਦਾਨ 'ਚ? ਸਰਦਾਰ ਸਾਹਿਬ, ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਪੰਜਾਬੀ ਜਾਂ ਤੁਹਾਡੀ ਕੋਈ ਵੀ ਜ਼ੁਬਾਨ ਹੁੰਦੀ ਹੈ ਨਾ, ਜੀ ਤੁਸੀਂ ਉਹਨੂੰ ਪੰਜਾਬੀ ਦੇ ਬਾਰੇ ਤੇ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਸਕਦਾ। ਉਰਦੂ ਦੇ ਬਾਰੇ ਤੇ ਮੈਨੂੰ ਪਤਾ ਕਿ ਉਹਦੇ ਬਾਰੇ ਲੋਕੀ ਕਹਿੰਦੇ ਕਿ ਤੁਸੀਂ ਅਖਬਾਰ ਪੜ੍ਹੋ ਹਾਂ ਜਾਂ ਤੁਸੀਂ ਨਿਊਜ਼ ਜ਼ਿਆਦਾ ਦੇਖੋ, ਉਹਨੂੰ ਸੁਣੋ ਤੇ ਇਹੋ ਜਿਹੇ ਲੋਕਾਂ 'ਚ ਬਵੋ ਜਿਹੜੇ ਮਤਲਬ ਉਰਦੂ ਅੱਛੀ ਬੋਲ ਲੈਂਦੇ ਸਹੀ ਤੇ ਇੰਗਲਿਸ਼ ਵੀ ਸਿੱਖ ਲੈਂਦੇ ਆ। ਹਾਂ ਪਰ ਜਿੱਦ ਤੱਕ ਮੈਨੂੰ ਵੀ ਲੱਗਦੀ ਇਹ ਗੱਲ ਕਿ ਪੰਜਾਬੀ ਜਿਹੜੀ ਹੈ ਨਾ, ਜਿੱਥੇ ਤੇ ਤੁਸੀਂ ਹੁੰਦੇ ਹੋ ਜਾਂ ਤੁਹਾਨੂੰ ਜਿਹੜੀ ਚੀਜ਼ ਨਾਲ ਤੁਹਾਡਾ ਇੰਟਰੈਕਸ਼ਨ ਹੁੰਦਾ ਨਾ, ਤੁਹਾਡੇ ਅੰਦਰ ਹੁੰਦੀ ਹੈ। ਯਾਨੀ ਕਿ ਤੁਹਾਡੀ ਮਾਂ ਬੋਲੀ ਜ਼ੁਬਾਨ ਹੈ। ਮੇਰੀ ਮਾਂ ਬੋਲੀ ਜ਼ੁਬਾਨ। ਮਾਂ ਬੋਲੀ ਜ਼ੁਬਾਨ ਸਿੱਖਣੀ ਨਹੀਂ ਪੈਂਦੀ। ਨਹੀਂ, ਸਿੱਖਣੀ ਨਹੀਂ ਪੈਂਦੀ। ਹੁਣ ਇੱਕ ਅੰਗਰੇਜ਼ ਆ, ਉਹ ਇੰਗਲਿਸ਼ ਹੀ ਬੋਲੂਗਾ। ਆਹੋ, ਉਹਨੇ ਇੰਗਲਿਸ਼ ਕੋਈ ਯਾਰ ਐਡੀ ਗੱਲ ਨਹੀਂ ਵੀ ਜਿਵੇਂ ਐਵੇਂ ਇਹ ਸਾਨੂੰ ਕਨਫਿਊਜ਼ਨ ਹੈ ਕਿ ਜੀ ਅਸੀਂ ਇੰਗਲਿਸ਼ ਨਹੀਂ ਬੋਲ ਸਕਦੇ ਤੇ ਅੰਗਰੇਜ਼ ਕਿਹੜਾ ਪੰਜਾਬੀ ਬੋਲ ਸਕਦਾ? ਤੇ ਉਹ ਵੀ ਵਿਚਾਰਾ ਔਖਾ ਹੋ ਅੰਗਰੇਜ਼ ਕੇ ਕਹਿ ਸਕਦਾ ਬੋਲਦਾ। ਸਿਆਪਾ ਪੈ ਗਿਆ। ਨਹੀਂ, ਸਿਆਪਾ ਪੈ ਗਿਆ ਹੈ। ਅੰਗਰੇਜ਼ ਕਹਿ ਸਕਦਾ ਇੱਕ ਹੀ ਰੱਟਾ ਪਾਤਾ ਜੀ। ਹਾਂ, ਇਹ ਕੀ ਐਖੀ ਰੱਠਾ ਪੈ ਗਿਆ ਹੈ। ਇਹ ਕੀ ਰੰਡੀ ਰੋਣਾ ਅੰਗਰੇਜ਼ ਕਹਿ ਸਕਦਾ। ਐਖੀ ਰੰਡੀ ਰੋਣਾ। ਰੰਡੀ ਰੋਣਾ ਇਹ ਰੰਡੀ ਰੋਣਾ ਕੀ ਹੈ? ਇਹੀ ਨਾ। ਇਸੇ ਤਰ੍ਹਾਂ ਇਹਦੇ ਚੋਂ ਸਾਨੂੰ ਕੋਈ ਜ਼ਿਆਦਾ ਪਰੇਸ਼ਾਨ ਹੋਣਾ ਇਸ ਲਈ ਕਿ ਸਾਨੂੰ ਇੰਗਲਿਸ਼ ਨਹੀਂ ਆਉਂਦੀ। ਅੱਛਾ, ਮਤਲਬ ਕਿ ਮਾਸ਼ਾਅੱਲਾ ਤੁਹਾਡਾ ਸ਼ੋਅ ਚੱਲਦਾ ਪਿਆ ਹੁਸ਼ਿਆਰੀਆਂ अल्हम्दुलिल्लाह। भी। एंकर ही ਤੁਹਾਡੇ बहुत खूबसूरत ने। अल्हम्दुलिल्लाह। हारून साहब। हारून रफीक साहब बहुत अच्छे इंसान और बहुत अच्छे एंकर अल्हम्दुलिल्लाह। और ਤੁਸੀਂ ਉਹਨਾਂ ਦੇ ਛਤਰ ਛਾਇਆ ਥੱਲੇ ਕੰਮ पे ਕਰਦੇ ਹੋ। ਠੀਕ ਹੈ ਜੀ। बिल्कुल बिल्कुल। ਬੜੇ ਨਫੀਸ ਆਦਮੀ ਨੇ ਹਾਂਜੀ। ਔਰ ਬੜਾ ਬੜਾ ਅੱਛਾ ਰੋਲ ਕਰ ਰਹੇ ਹੋ। ਬਹੁਤ ਤੇ ਅੱਛਾ। ਕੀ ਫੀਲ ਕਰ ਰਹੇ ਹੋ ਤੁਸੀਂ ਅੱਜ ਕੱਲ੍ਹ ਹੁਸ਼ਿਆਰੀਆਂ 'ਚ? ਸਰਦਾਰ ਸਾਹਿਬ, ਗੱਲ ਇਹ ਹੈ ਕਿ ਇਹ ਤਾਂ ਮੇਰੇ ਵਾਸਤੇ ਬਹੁਤ ਬੜੇ ਐਜ਼ਾਜ਼ ਦੀ ਗੱਲ ਹੈ ਕਿ ਮੈਂ ਉਸ ਸ਼ੋਅ ਦੇ ਵਿੱਚ ਉਹਨਾਂ ਦਾ ਹਿੱਸਾ ਬਣੀ ਆ, ਉਹਨਾਂ ਦੀ ਟੀਮ ਦਾ ਹਿੱਸਾ ਬਣੀ ਆ। ਇਸ ਤੋਂ ਪਹਿਲੇ ਵੀ ਮੈਂ ਅਲਹਮਦੁਲਿਲਾ ਕੰਮ ਤੇ ਮੈਂ ਕਾਫੀ ਦੂਸਰੇ ਚੈਨਲਸ ਤੇ ਵੀ ਕਰ ਰਹੀ ਸੀ, ਲੇਕਿਨ ਹੁਸ਼ਿਆਰੀਆਂ ਦੇ ਵਿੱਚ ਮੈਨੂੰ ਮਹਿਸੂਸ ਹੋ ਰਿਹਾ, ਫੀਲ ਇਹ ਆਈ ਹੈ ਮੈਨੂੰ ਕਿ ਮੈਂ ਖੁੱਲ੍ਹ ਕੇ ਕੰਮ ਕਰ ਰਹੀ ਹਾਂ। ਮੀਨਸ ਕਿ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਪ੍ਰੋਪਰ ਪਰਫਾਰਮ ਕਰਨ ਦਾ। ਪੰਜਾਬੀ ਮੈਂ ਖੁੱਲ੍ਹ ਕੇ ਕਿਸੇ ਪ੍ਰੋਗਰਾਮ 'ਚ ਇੰਨੀ ਨਹੀਂ ਬੋਲੀ। ਨਹੀਂ, ਮੈਂ ਕਹਿੰਦਾ ਕਿ ਹਰੂਨ ਰਫੀਕ ਸਾਹਿਬ ਜਿਹੜੇ ਨੇ ਉਹ ਆਪਣੇ ਕੰਮ ਦੇ ਬੜੇ ਸੁਨਿਆਰੇ ਨੇ। ਉਹਨਾਂ ਨੂੰ ਪਤਾ ਹੈ ਕਿ ਮੈਂ ਕਿੱਥੇ ਟਾਂਕਾ ਲਾਣਾ ਹੈ, ਇਹ ਸੋਨਾ ਇਹਦਾ ਕੀ ਬਣ ਸਕਦਾ ਹੈ। ਹਾਂਜੀ। ਇਹਦਾ ਮੈਂ ਬੁੰਦਾ ਬਣਾ ਦਿਆਂ, ਇਹਦਾ ਮੈਂ ਟਿੱਕਾ ਬਣਾ ਬਿਲਕੁਲ। ਦਿਆਂ। ਹਾਂਜੀ, ਔਰ ਇਤਨੇ ਵਿਟੀ ਨੇ ਕਿ ਉਹ ਕਮੇਡੀਅਨ ਨੂੰ ਵੀ ਕੋਲੋਂ ਫਿਕਰਾ ਦੇ ਦਿੰਦੇ ਨੇ। ਨਹੀਂ, ਉਹ ਪੂਰੀ ਤੁਹਾਨੂੰ ਤੁਸੀਂ ਨਾਲ ਅਲਹਮਦੁਲਿਲਾ ਕੰਮ ਕੀਤਾ ਹਾਂਜੀ, ਮਾਸ਼ਾਅੱਲਾ। ਕੀਤਾ ਜੀ। ਤੁਸੀਂ ਵੀ ਕੀਤਾ ਹੈ ਔਰ ਤੁਹਾਡੇ ਨਾਲ ਮੇਰਾ ਐਸਾ ਐਕਸਪੀਰੀਅੰਸ ਰਿਹਾ ਕਿ ਅੱਲਾਹ ਤਾਲਾ ਤੁਹਾਨੂੰ ਜਿੱਥੇ ਤੁਸੀਂ ਜਾਓ ਉੱਥੇ ਵੀ ਤੁਸੀਂ ਚਾਰ ਚੰਦ ਲਗਾਓ। ਤੁਸੀਂ ਉਸ ਸ਼ੋਅ ਨੂੰ ਵੀ ਲਾਏ ਸੀ। ਅੱਲਾਹ ਤਾਲਾ ਤੁਹਾਨੂੰ ਹੋਰ ਇਸ ਤਰੀਕੇ ਨਾਲ ਤਰੱਕੀ ਔਰ ਕਾਮਯਾਬੀ ਦੇ, ਕਿਉਂਕਿ ਜਿਹੜਾ ਚੱਲ ਵਗਦਾ ਪਾਣੀ ਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ। ਬਿਲਕੁਲ ਉਹ ਆਪਣਾ ਰਸਤਾ ਆਪੇ ਬਣਾ ਲੈਂਦਾ ਹੈ। ਬਿਲਕੁਲ। ਤੇ ਯਾਨੀ ਕਿ ਤੁਹਾਡੇ ਨਾਲ ਕੰਮ ਕੀਤਾ ਮੇਰਾ ਤੁਹਾਡੇ ਨਾਲ ਜਿਵੇਂ ਇੱਕ ਅੱਛਾ ਐਕਸਪੀਰੀਅੰਸ ਰਿਹਾ। ਤੇ ਤੁਸੀਂ ਜਦੋਂ ਉੱਥੇ ਹੁੰਦੇ ਸੀ ਉਦੋਂ ਵੀ ਤੁਸੀਂ ਸਾਨੂੰ ਬੜਾ ਮੈਨੂੰ ਗਾਈਡ ਅਕਸਰ ਕਰਦੇ ਹੁੰਦੇ ਸੀ, ਜੋ ਜਗਤ ਲਾਣੀ ਹੁੰਦੀ ਸੀ। ਤੇ ਐਨਜੀ ਅਰੂਨ ਸਾਹਿਬ ਜਿਹੜੇ ਨੇ ਨਾ, ਉਹਨਾਂ ਨੂੰ ਜਾਂ ਤੇ ਕੋਈ ਆਮਦ ਆਉਂਦੀ ਆ ਤੇ ਉਹ ਇੰਨਾ ਲਾਫਟਰ ਕਰਵਾ ਦਿੰਦੇ ਸਾਡੇ ਕੋਲੋਂ, ਤੇ ਜਾਂ ਮੇਰੇ 'ਚ ਕੋਈ ਇਹੋ ਜਿਹੀ ਕੋਈ ਚੀਜ਼ ਕੋਈ ਗੱਲ ਨਿਕਲਦੀ ਆ ਤਾਂ ਕਹਿੰਦੇ ਬਹੁਤ ਅੱਛਾ, ਇਹ ਤੂੰ ਦੁਬਾਰਾ ਕਰ, ਇਹੀ ਲਾਈਨ ਤੂੰ ਦੁਬਾਰਾ ਕਰ। ਮੈਂ ਸਮਝਦਾ ਕਿ ਤੁਹਾਡੀ ਜਿਹੜੀ ਟੀਮ ਹੈ ਨਾ ਇਸ ਵੇਲੇ ਹੁਸ਼ਿਆਰੀ ਦੀ, ਉਹ ਬਹੁਤ ਸੋਹਣੀ ਟੀਮ ਬਣੀ ਹੋਈ ਹੈ। ਬੜਾ ਸੋਹਣਾ ਮਿਲਾਪ ਹੋਇਆ। ਜਿਵੇਂ ਤੁਸੀਂ ਉਹਦੇ 'ਚੋਂ ਆਗਾ ਮਾਜਿਦ ਸਾਹਿਬ ਨੇ, ਸਲੀਮਨ ਬੇਲਾ ਸਾਹਿਬ ਨੇ, ਗੋਗਾ ਜੀ ਬਹੁਤ ਸਾਰੇ ਨਾਮ ਨੇ, ਅਜ਼ੀਮ ਵਿੱਕੀ ਸਾਹਿਬ ਨੇ, ਆਪਣਾ ਫਿਰ ਉਹ ਇੱਕ ਨਵੀਂ ਫਨਕਾਰਾ ਉੱਥੇ ਆਈ ਹੈ ਆਰਜ਼ੂ, ਉਹ ਮਰਹੂਮ ਹੈ ਜੀ। ਇਹ ਬੜੀ ਅੱਛੀ ਟੀਮ ਬਣੀ ਹੋਈ। ਬੜੀ ਅੱਛੀ ਟੀਮ। ਸੋਰੀ ਮੈਂ ਕਹਿੰਦਾ ਇਰਜ਼ਾ ਜੀ। ਇਰਜ਼ਾ ਸਾਡਾ ਫਸਟ ਨੰਬਰ ਤੇ ਬੰਦਾ ਹੈ। ਇਰਜ਼ਾ ਜੀ ਵੀ ਮਾਸ਼ਾਅੱਲਾ ਆਪਣਾ ਪੂਰੇ ਨੰਬਰ ਦੇ ਰਹੇ ਨੇ, ਪੂਰਾ ਸੋਹਣਾ ਖੇਡ ਰਹੇ ਨੇ। ਬੜੀ ਅੱਛੀ ਟੀਮ ਹੈ। ਮੇਰੀ ਦਿਨ ਦੁਗਣੀ ਰਾਤ ਚੁਗਣੀ, ਅੱਲਾਹ ਤੁਹਾਨੂੰ ਤਰੱਕੀ ਦੇ, ਮੇਰੀ ਦੁਆ ਹੈ ਇਸੇ ਤਰ੍ਹਾਂ ਤੁਸੀਂ ਕਾਮਯਾਬ ਰਹੋ। ਇਹ ਪੰਜਾਬੀ ਜਿਹੜੀ ਹੈ ਜੀ, ਇਹ ਮਤਲਬ ਤੁਸੀਂ ਮਾਈਗ੍ਰੇਟ ਕਰਕੇ ਆਏ ਸੋ ਉਧਰੋਂ? ਅਸਲ 'ਚ ਗੱਲ ਇਹ ਆ ਕਿ ਸਾਡੇ ਜਿਹੜੇ ਆਪਣੇ ਪਿੱਛੇ ਰਿਸ਼ਤੇਦਾਰ ਆ ਨਾ, ਮਤਲਬ ਮੇਰੀ ਨਾਨੀ ਜਿਹੜੀ ਆ ਉਹ ਹੈਗੇ ਉੱਥੇ ਹੁਸ਼ਿਆਰਪੁਰ ਦੇ। ਅੱਛਾ 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 ਅੱਛਾ, ਤਾਂ ਹੀ
ਤਾਂ ਏਡੀ ਸੋਹਣੀ ਪੰਜਾਬੀ ਬੋਲਦੇ ਹਾਂਜੀ, ਜਿਹਨੂੰ ਉਹ ਖਿਆਲ ਉੱਥੇ ਦੇ ਨੇ ਤੇ ਉਹ ਪਾਰਟੀਸ਼ਨ ਤਾਂ ਹੋਈ ਤੇ ਚਲੋ ਜਿਹੜੇ ਮਾਈਗ੍ਰੇਟ ਹੋਏ ਸਾਡੇ ਆਲਰੇਡੀ ਰਿਲੇਟਿਵ ਉੱਥੇ ਵੀ ਰਹਿੰਦੇ ਨੇ ਹੁਸ਼ਿਆਰਪੁਰ, ਹੁਸ਼ਿਆਰਪੁਰ ਵੀ ਰਹਿੰਦੇ ਹਾਲੇ ਵੀ ਰਹਿੰਦੇ ਨੇ। ਨਹੀਂ ਤੇ ਮੇਰੇ ਖਿਆਲ ਹੁਸ਼ਿਆਰਪੁਰੋਂ ਜਿੰਨੇ ਮਾਈਗ੍ਰੇਟ ਹੋ ਕੇ ਆਏ ਨੇ ਕੋਈ ਲਾਹੌਰ ਬਹੁਤ ਘੱਟ ਲੋਕ ਆਏ ਨੇ, ਇਹ ਜ਼ਿਆਦਾ ਫੈਸਲਾਬਾਦ। ਫੈਸਲਾਬਾਦ ਗਏ ਨੇ। ਅੱਛਾ ਫੈਸਲਾਬਾਦ। ਹਾਂਜੀ, ਪਨਵਾ ਵਾਲੀ ਸਾਈਡ ਤੇ। ਅੱਛਾ। ਪਨਵਾ। ਅਤੇ ਫੈਸਲਾਬਾਦ ਆਪਣੀ ਹੈ ਰਿਸ਼ਤੇਦਾਰੀ? ਹਾਂਜੀ, ਹਲੇ ਹੈਗੀ ਹੈ। ਵਾਹ ਵਾਹ ਉੱਥੇ ਹਲੇ ਹੈ ਨੇ। ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਤੁਸੀਂ ਆਪਣੇ ਉਸ ਸ਼ਹਿਰ ਨੂੰ, ਤੁਸੀਂ ਆਪਣੀ ਉਸ ਜਗ੍ਹਾ ਨੂੰ ਮਤਲਬ ਕਿ ਬਕਾਇਦਾ ਲੋਕਾਂ ਦੇ ਸਾਹਮਣੇ ਉਹ ਗੱਲ ਪਹੁੰਚਾਉਣੀ ਚਾਹੀਦੀ ਹੈ ਇਸ ਚੀਜ਼ ਦੇ ਮਾਮਲੇ ਦੇ ਵਿੱਚ ਕਿ ਵੀ ਤੁਸੀਂ ਕਿੱਥੇ ਦੇ ਹੈਗੇ ਜੇ ਜਾਂ ਤੁਸੀਂ ਕੀ ਕਰਦੇ ਹੋ। ਇਹ ਚੀਜ਼ ਯਾਨੀ ਕਿ ਸੁਣ ਲਓ, ਤੁਸੀਂ ਭਾਈ ਦਾ ਫੋਨ ਸੁਣ ਲਓ। ਨਹੀਂ ਇਸ ਟਾਈਮ ਨਹੀਂ ਹਲੇ ਸੁਣਨਾ। ਮੈਂ ਹਲੇ ਤੁਹਾਡੇ ਨਾਲ ਬੈਠੀ, ਕੋਈ ਨਹੀਂ, ਇਹਨਾਂ ਨੂੰ ਮੈਂ ਕਾਲ ਬੈਕ ਕਰ ਲਵਾਂਗੀ। ਚਲੋ ਕੋਈ ਨਹੀਂ, ਬਾਅਦ ਚ ਕਰ ਲੈਣਾ। ਹਾਂਜੀ, ਰੋਣ ਨਾਲ ਆਪਣੇ ਮੇਰਾ ਫੋਨ ਨਹੀਂ ਚੁੱਕਿਆ। ਨਹੀਂ ਉਹਨਾਂ ਨੂੰ ਪਤਾ ਨਹੀਂ ਨਾ ਕਿ ਤੁਸੀਂ ਤੇ ਅਸੀਂ ਇੱਥੇ ਇਕੱਠੇ ਸ਼ੂਟ ਤੇ ਆਵੇ ਦੇ ਆਵਾ ਤੇ ਸੈੱਟ ਤੇ ਅਸੀਂ ਬੈਠੇ ਹੋਏ ਅੱਛਾ ਹਾਂ ਜੀ। ਤੇ ਜ਼ਾਹਿਰ ਹੈ। ਅੱਛਾ, ਤੇ ਉਹ ਫਿਰ ਇਸ ਕਰਕੇ ਤੁਹਾਡੀ ਜ਼ੁਬਾਨ 'ਚ ਹੈ ਕਿ ਤੁਸੀਂ ਕੁਛ ਹੁਸ਼ਿਆਰ ਜੀ ਬਿਲਕੁਲ, ਮੈਂ ਇਹ ਚੀਜ਼ ਲੋਕਾਂ ਨੂੰ ਸ਼ਾਇਦ ਇਸ ਗੱਲ ਦੇ ਬਾਰੇ ਪਤਾ ਕਿ ਨਹੀਂ ਪਤਾ, ਔਰ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੀ ਇਹ ਜਿਹੜੀ ਤੁਸੀਂ ਵੀਡੀਓ ਹੁਣ ਬਣਾ ਰਹੇ ਹੋ ਇੰਟਰਵਿਊ ਦੇ ਤੌਰ ਤੁਸੀਂ ਮੈਨੂੰ ਨਾ ਚੀਜ਼ ਨੂੰ ਮੌਕਾ ਦਿੱਤਾ ਇੱਥੇ ਗੁਫ਼ਤਗੂ ਕਰਨ ਦਾ, ਤੇ ਮੈਂ ਦੱਸਣਾ ਚਾਹੁੰਦੀ ਹਾਂ ਇਸ ਗੱਲ ਨੂੰ ਕਿ ਵੀ ਮਤਲਬ ਮੇਰੀ ਜਿਹੜੀ ਪੰਜਾਬੀ ਹੈ ਨਾ ਉਹ ਤਾਲੁਕ ਵਾਕਈ ਚੜ੍ਹਦਾ ਪੰਜਾਬ ਦੇ ਨਾਲ ਵੀ ਹੈ ਤੇ ਫੈਸਲਾਬਾਦ ਨਾਲ। ਦੇਖੋ ਇੱਥੇ ਫਿਲਮਾਂ ਬਣ ਰਹੀਆਂ ਨੇ ਹੁਣ, ਜਿਸ ਤਰ੍ਹਾਂ ਕਿ ਤੁਸੀਂ ਬੋਲ ਰਹੇ ਹੋ, ਹਾਂਜੀ, ਸੋਹਣੀ ਪੰਜਾਬੀ ਬੋਲ ਰਹੇ ਹੋ, ਤੁਹਾਡੀ ਜ਼ਰੂਰਤ ਹੈ ਜੀ ਬਿਲਕੁਲ, ਤੁਸੀਂ ਸਹੀ ਫਿਲਮਾਂ ਕਹਿ ਰਹੇ ਤੁਹਾਡੀ ਹੋ ਜ਼ਰੂਰਤ ਹੈਗੀ ਹੈ ਕਿ ਏਡੀ ਸੋਹਣੀ ਪੰਜਾਬੀ ਬੋਲੇ ਜਿਵੇਂ ਤੁਸੀਂ। ਉਹ ਫਿਰ ਇੱਕ ਲੜਕੀ ਅਬੀਰਾ ਹੈ ਜੀ, ਬਿਲਕੁਲ, ਉਹ ਵੀ ਬਹੁਤ ਸੋਹਣੀ ਪੰਜਾਬੀ ਬੋਲਦੀ, ਠੀਕ ਹੈ ਜੀ। ਇਹ ਸੋਹਣੀ ਪੰਜਾਬੀ ਬੋਲਣ ਵਾਲੇ ਸਕਰੀਨ ਤੇ ਵੀ ਸੋਹਣੇ ਲੱਗਣਗੇ। ਹਾਂਜੀ, ਦੇਖੋ ਤੁਸੀਂ ਅਗਰ ਜੋ ਹੈਗੇ ਹੋ ਤੁਸੀਂ ਉਹ ਤੇ ਆਪਣੇ ਆਪ ਨੂੰ, ਹੁਣ ਅਗਰ ਕੋਈ ਮੁਲਤਾਨ ਦੀ ਫਨਕਾਰਾ ਤੇ ਉਹਨੇ ਉਹ ਮੁਲਤਾਨ ਦੀ ਬੋਲੀ ਵੀ ਤੇ ਬੋਲੂਗੀ ਨਾ, ਜ਼ਾਹਿਰ ਉਹਨੂੰ ਮੁਲਤਾਨ ਦੀ ਬੋਲੀ। ਤੇ ਜੇ ਕੋਈ ਕਾੜਾ ਦਾ ਨਹੀਂ, ਵੀ ਜ਼ਬਾਨ ਬਹੁਤ ਮਿੱਠੀ ਹੈ, ਸਰਾਇਕੀ ਜ਼ਬਾਨ। ਸਰਾਇਕੀ ਉਹੀ ਨਾ, ਇਤਨੀ ਮਿੱਠੀ ਹੈ, ਉਹਦਾ ਮਿਊਜ਼ਿਕ ਇਤਨਾ ਸੋਹਣਾ ਹੈ ਸਰਾਇਕੀ ਦਾ ਕਿ ਦਿਲ ਕਰਦਾ ਬੰਦਾ ਉਹਨਾਂ ਦੀ ਗੁਫ਼ਤਗੂ ਸੁਣਦਾ ਰਹੇ ਜਾਂ ਉਹਨਾਂ ਦਾ ਮਿਊਜ਼ਿਕ ਸੁਣਦਾ ਰਹੇ। ਤੇ ਤੁਸੀਂ ਮੀਆਂ ਵਾਲੀ ਦੀ ਵੀ ਸੁਣ ਲਓ। ਨਹੀਂ, ਉਹ ਸਰਾਇਕੀ ਪੱਟੀ ਦੀ ਸਾਰੀ ਉਧਰ ਵੀ ਜਾਂਦੀ ਹੈ ਜੀ। ਮੀਆਂ ਵਾਲੀ ਹੋ ਗਿਆ, ਵੀ ਸਾਰਾ ਅੱਗੋਂ ਟੁਰਦਾ ਵੀ ਝੰਗ ਆ ਗਿਆ, ਅੱਛਾ, ਠੀਕ ਹੈ ਜੀ। ਇਸੇ ਤਰ੍ਹਾਂ ਕਿ ਉਹਨਾਂ ਦੀ ਵੀ ਬੜੀ ਝੰਗ ਵਾਲਿਆਂ ਦੀ ਉਹੀ ਸਰਾਇਕੀ ਸਾਰੀ ਜਾ ਰਹੇ ਨੇ ਜੀ। ਇਹ ਬੜੀ ਮਜ਼ੇਦਾਰ ਜ਼ਬਾਨ ਔਰ ਬੜੇ ਅੱਛੇ ਔਰ ਬੜੇ ਪਿਆਰੇ ਲੋਕ ਜੀ। ਬਿਲਕੁਲ ਤੁਸੀਂ ਦੁਰਸਤ ਕਹਿ ਰਹੇ ਹੋ। ਔਰ ਹੁਣ ਤੁਸੀਂ ਦੇਖੋ ਕਿ ਮੈਨੂੰ ਮੈਂ ਪਾਕਿਸਤਾਨ ਦੀ ਇਹ ਮੂਵੀ ਕੀਤੀ ਹੈ ਹੁਣੀ ਸਈਦ ਨੂਰ ਸਾਹਿਬ ਦੇ ਨਾਲ, ਲਲਕਾਰਾ ਸਿੰਘ ਇਨ ਲਾਹੌਰ। ਅੱਛਾ ਜੀ, ਸਈਦ ਨੂਰ ਸਾਹਿਬ ਦੀ ਫਿਲਮ ਕੰਮ ਕੀਤਾ ਹੈ? ਹਾਂਜੀ ਹਾਂਜੀ। ਲਓ ਜੀ, ਬੈਸਟ ਆਫ ਲੱਕ ਤੁਹਾਨੂੰ ਵੀ। ਮੈਂ ਸਮਝਦਾ ਕਿ ਸਈਦ ਨੂਰ ਸਾਹਿਬ ਸਾਡੇ ਪਾਕਿਸਤਾਨ ਦੇ ਸ਼ੋਮੈਨ ਦਾ ਖਿਤਾਬ ਮਿਲਿਆ ਸਈਦ ਨੂਰ ਸਾਹਿਬ ਨੂੰ, ਕਿਉਂਕਿ ਮਾਸ਼ਾਅੱਲਾ ਉਹਨਾਂ ਦਾ ਬੜਾ ਹੀ ਸਕੋਰ ਹੈ। ਨਹੀਂ ਜੀ, ਉਹਨਾਂ ਦਾ ਬੜਾ ਹੀ ਆਲਾ ਕੰਮ ਕਰਨ ਵਾਲੇ ਔਰ ਬੜੇ ਹੀ ਨਫੀਸ ਇਨਸਾਨ ਔਰ ਬੜੇ ਹੀ ਅੱਛੇ ਡਾਇਰੈਕਟਰ ਨੇ ਸਾਡੇ ਪਾਕਿਸਤਾਨ ਦੇ, ਕਿ ਉਹਨਾਂ ਦਾ ਰਿਕਾਰਡ ਗਿਣ ਲੱਗੇ ਤੇ ਬੰਦਾ ਮੇਰੇ ਖਿਆਲ ਪ੍ਰੋਗਰਾਮ ਮੁੱਕ ਜੇ ਤੇ ਰਿਕਾਰਡ ਨਾ ਮੁੱਕੇ। ਸਹੀ ਕਹਿ ਰਹੇ ਹੋ। ਕੈਸੀ ਉਹਨਾਂ ਨੇ ਕਾਮਯਾਬ ਫਿਲਮਾਂ। ਮੇਰੇ ਲਈ ਉਹ ਬੜੀ ਸਰਪ੍ਰਾਈਜ਼ਿੰਗ ਗੱਲ ਸੀਗੀ ਕਿ ਜਦੋਂ ਉਹਨਾਂ ਦਾ ਮੈਨੂੰ ਕਾਲ ਆਈ ਨਾ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਸੈਯਦ ਨੂਰ ਬੋਲ ਰਿਹਾ, ਤੇ ਮੈਂ ਨਾ ਸ਼ੌਕਡ ਹੋ ਗਈ। ਮੈਂ ਘਰ 'ਚ ਨਾਰਮਲ ਇੰਜ ਬੈਠਾ ਜਿਵੇਂ ਬੰਦਾ ਘਰ ਹੀ ਬੈਠੀ ਸੀ, ਉਦੋਂ ਅਚਾਨਕ ਹੀ ਫੋਨ ਆਇਆ ਤੇ ਮੈਂ ਕਹਿੰਦਾ ਮੈਂ ਸੈਯਦ ਨੂਰ बोल रहा हूँ जो पाकिस्तान का फिल्म डायरेक्टर है। ਤੇ ਅੱਛਾ, ਇਸ ਗੱਲ ਦੇ ਵਿੱਚ ਹੁਣ ਮੇਨ ਪੁਆਇੰਟ ਮੈਂ ਇਹ ਕਰਨਾ ਚਾਹੁੰਦੀ ਸੀ ਕਿ ਉਹਨਾਂ ਨੇ ਗੱਲ ਕੀਤੀ ਕਿ ਮਲਾਇਕਾ मैं ਤੁਹਾਨੂੰ ਨਾ मैं आपको पंजाबी की वजह से अपने फिल्म में ले रहा हूँ क्योंकि सिखने का करैक्टर है। हाँ जी, फिर ਇਹ ਤੁਹਾਡੀ ਜ਼ੁਬਾਨ ਤੁਹਾਡੇ ਕੰਮ ਚੰਡੀਗੜ੍ਹ ਦਾ। ਤੇ ਉਹ ਜਦੋਂ ਮੈਂ ਉਹਨਾਂ ਨੂੰ ਮਿਲੀ ਆ ਤੇ ਉਹਨਾਂ ਨੇ ਕਿਹਾ ਤੂੰ ਬੋਲ ਮੇਰੇ ਸਾਹਮਣੇ ਜ਼ਰਾ ਇੱਕ ਵਾਰ। ਤੁਸੀਂ ਸਾਇਮਾ ਜੀ ਵੀ ਆਣਗੇ ਨਾ, ਤੁਸੀਂ ਉਹਦੇ ਅੱਗੇ ਵੀ ਪੰਜਾਬੀ ਬੋਲੋ। ਅੱਛਾ, ਸਾਇਮਾ ਜੀ ਵੀ ਮੇਰੇ ਖਿਆਲ ਹੈ ਕਿ ਇਤਨੀ ਅੱਛੀ ਖਾਤੂਨ, ਅੱਲਾਹ ਨੂੰ ਸਲਾਮਤ ਰੱਖੇ, ਫਨਕਾਰਾ ਤੇ ਵੱਡੀ ਹੈ ਹੀ ਨੇ, ਹਾਂਜੀ, ਇਨਸਾਨ ਵੀ ਬਹੁਤ ਵੱਡੇ, ਨੋ ਡਾਊਟ। ਹਾਂਜੀ, ਬਿਲਕੁਲ ਬਿਲਕੁਲ। ਮਤਲਬ ਫਸਟ ਟਾਈਮ ਮਿਲ ਲਗੇ ਤਾਂ ਤੁਹਾਨੂੰ ਲੱਗੇਗਾ ਜਿਵੇਂ ਤੁਸੀਂ ਇਹਨਾਂ ਨੂੰ ਕੋਈ 30-40 ਸਾਲ ਤੋਂ ਮਿਲ ਰਹੇ ਹੋ। ਬਿਲਕੁਲ। ਮੈਨੂੰ ਦੇਖ ਕੇ ਨਾ, ਮੈਨੂੰ ਦੇਖੀ ਜਾਣ ਤੇ ਕਹਿੰਦੇ ਸ਼ਾਹ ਜੀ ਇਹ ਕੀ ਗੱਲ, ਉੱਥੋਂ ਭਾਰਤ ਤੋਂ ਆਈ, ਇੰਡੀਆ ਦੀ ਆਈ ਕੁੜੀ, ਤੇ ਕਹਿੰਦੇ ਇਹਨਾਂ ਦੇ ਉੱਥੇ ਦੇ ਨੇ ਇਹਨਾਂ ਦੇ ਸਾਰੇ ਰਿਸ਼ਤੇਦਾਰ। ਤੇ ਹੁਣ ਮੈਂ ਹੱਸੀ, ਮੈਂ ਕਿਹਾ ਆਹੋ ਸਹੀ ਕਹਿ ਰਹੇ ਨੇ। ਅੱਛਾ, ਪਹਿਲੀ ਫਿਲਮ ਤੁਹਾਡੀ ਲਲਕਾਰਾ ਸਿੰਘ? ਹਾਂਜੀ, ਮੈਂ ਪਹਿਲੀ ਫਿਲਮ ਇਹੀ ਕੀਤੀ ਆ, ਲਲਕਾਰਾ ਸਿੰਘ, ਮੇਨ ਲੀਡ ਤੇ ਕੀਤੀ ਆ। ਤੇ ਮੈਂ ਬਲਕਿ ਹੁਣ ਇੰਤਜ਼ਾਰ 'ਚ ਆ ਕਿ ਹੁਣ ਕਦੋਂ ਮੈਨੂੰ ਉੱਥੋਂ ਆਵਾਜ਼ ਆਊਗੀ, ਮਤਲਬ ਇੰਡੀਆ ਤੋਂ, ਚੜ੍ਹਦੇ ਪੰਜਾਬ ਤੋਂ, ਕਿ ਉਹ ਮੈਨੂੰ ਵੀ ਮੌਕਾ ਦੇਣ ਆਪਣੇ ਨਾਲ ਕੰਮ ਕਰਨ ਦਾ। ਨਹੀਂ, ਇਨਸ਼ਾਅੱਲਾ ਉਹ ਵੀ ਹੋ ਜਾਏਗਾ, ਕਿਉਂਕਿ ਸਾਡੇ ਪਾਕਿਸਤਾਨ ਦੇ ਕਾਫੀ ਲੋਕ ਉੱਥੇ ਕੰਮ ਕਰ ਰਹੇ। ਮੇਰੀ ਵੀ ਇੱਕ ਫਿਲਮ ਮੈਂ ਕਰਕੇ ਆ ਚੜ੍ਹਦੇ ਪੰਜਾਬ ਦੀ, ਡਰਾਮੇ ਵਾਲੇ। ਹਾਂਜੀ, ਮੈਨੂੰ ਪਤਾ ਹੈ, ਉਹ ਵੀ ਆ ਰਹੀ ਹੈ, ਠੀਕ ਹੈ ਜੀ। ਉਹ 'ਚ ਹਰੀਸ਼ ਵਰਮਾ ਸਾਹਿਬ ਨੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਬੜੇ ਹੀ ਅੱਛੇ ਲੋਕ ਨੇ ਔਰ क्या बात है। वो फिल्म आ रही है, ਅਸੀਂ ਪਾਕਿਸਤਾਨ ਦੇ ਵੀ ਕਾਫੀ ਲੋਕ ਰੂਬੀ ਅਨਮ ਸਾਹਿਬਾ ਨੇ, ਆਸਿਫ ਇਕਬਾਲ ਸਾਹਿਬ ਨੇ, ਅਨੀਲ ਬੇਲਾ ਸਾਹਿਬ ਨੇ, ਕੈਸਰ ਪੀਆ ਸਾਹਿਬ ਨੇ, ਔਰ ਮੈਂ ਵੀ ਹਾਂ। ਤੇ ਉਹ ਅਨਾਉਂਸ ਹੋ ਗਈ ਮੇਰੇ ਖਿਆਲ, ਰਿਲੀਜ਼ ਕਦੋਂ ਹੋ ਰਹੀ ਹੈ? ਅਗਲੇ ਸਾਲ 'ਚ। ਜ਼ਬਰਦਸਤ।
19 ਜਨਵਰੀ ਦੀ ਡੇਟ ਆਈ ਮੇਰੇ ਖਿਆਲ ਵਾਹ ਤੇ ਬੜੀ ਅੱਛੀ ਫਿਲਮ ਬਣੀ ਉਹ। ਬਾਕੀ ਇਨਸ਼ਾਅੱਲਾ ਲੋਕ ਆਣਗੇ ਵੇਖਣ ਦੇ ਨਹੀਂ, ਫਿਲਮ ਨਹੀਂ ਜੀ, ਨੂੰ। ਤੁਸੀਂ ਇਸੇ ਵੀ- ਤਰ੍ਹਾਂ ਹੀ ਟਰਨ ਬਾਈ ਟਰਨ ਮੌਕਾ ਮਿਲ ਰਿਹਾ ਦੇਖੋ ਗੱਲ ਪਤਾ ਕੀ, ਹਰ ਇਨਸਾਨ ਚਾਹੁੰਦਾ ਕਿ ਅਸੀਂ ਕੰਮ ਕਰੀਏ, ਸਾਨੂੰ ਅੱਛਾ, ਅਸੀਂ ਪਾਕਿਸਤਾਨ ਨੂੰ ਪ੍ਰਮੋਟ ਕਰਨ ਵਾਸਤੇ, ਆਪਣੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਨ ਵਾਸਤੇ ਹੀ ਕਹਿ ਰਹੇ ਹਾਂ ਕਿ ਅਗਰ ਦੋ ਮੁਲਕ ਮਿਲ ਕੇ ਅਗਰ ਕੰਮ ਕਰ ਰਹੇ ਆ ਇੱਕ ਜਗ੍ਹਾ ਤੇ ਜਾ ਕੇ, ਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਆ ਰਸਤੇ ਖੁੱਲਣੇ ਚਾਹੀਦੇ, ਹਾਂਜੀ। ਹਫ਼ਤਾਵਾਂ ਵਧਣੀਆਂ ਕਿਉਂਕਿ ਚਾਹੀਦੀਆਂ ਨੇ। ਮੁਹੱਬਤ ਦਾ ਹੀ ਪੈਗਾਮ ਆ, ਇਹਦੇ ਵਿੱਚ ਕੋਈ ਉਹ ਮਜ਼ਾਇਕਾ ਨਹੀਂ ਹੈ ਕਿ ਅਸੀਂ ਕਹੀਏ ਕਿ ਆਪਾਂ ਪਾਕਿਸਤਾਨ 'ਚ ਹੀ ਕੰਮ ਕਰੀਏ, ਆਪਾਂ ਪਾਕਿਸਤਾਨ 'ਚ ਵੀ ਕਰੀਏ, ਅਸੀਂ ਕਹਿੰਦੇ ਆਪਾਂ ਬਾਹਰ ਜਾ ਕੇ ਵੀ ਕਰੀਏ। ਇਨਸ਼ਾਅੱਲਾ ਅੱਲਾ ਬਿਹਤਰ ਕਰੇਗਾ, ਅੱਲਾ ਸਾਰੀਆਂ ਦੇ ਨਾਲ। ਇਹ ਪਿਆਰ ਬਿਲਕੁਲ ਵਧਣਾ ਪਿਆਰ। ਚਾਹੀਦਾ ਹੈ, ਪਿਆਰ ਜਾਣਾ ਚਾਹੀਦਾ, ਪਿਆਰ ਆਉਣਾ ਚਾਹੀਦਾ ਹੈ। ਹਾਂਜੀ। ਤੇ ਇਸ ਤੋਂ ਇਲਾਵਾ ਆਪਣਾ ਹੋਰ ਫਿਲਮ ਜਾਂ ਟੀਵੀ ਸ਼ੀਵੀ ਕੀ? ਸਰਦਾਰ ਸਾਹਿਬ, ਇੱਕ ਤੇ ਸਾਨੂੰ ਚੈਨਲ ਤੋਂ ਮੈਨੂੰ ਮੌਕਾ ਨਹੀਂ ਮਿਲਦਾ, ਉਸ ਤੋਂ ਇਲਾਵਾ ਸਿਟਕॉम ਕਰ ਰਹੀ ਹਾਂ ਆਵੇਗਾ ਆਵਾ ਪੀਟੀਵੀ ਦਾ ਡਰਾਮਾ, ਜਿਹੜਾ ਤੁਸੀਂ ਮਾਸ਼ਾਅੱਲਾ, ਅੱਜ ਮੈਂ ਵੀ ਅੱਜ ਆਇਆ। ਤੁਸੀਂ ਮਾਸ਼ਾਅੱਲਾ ਸਾਡੇ ਨਾਲ ਹੋ ਔਰ ਅੱਗੇ ਵੀ ਇਨਸ਼ਾਅੱਲਾ ਇੱਥੇ ਨਾਲ ਅੱਲਾ ਚੱਲੋਗੇ। ਬਿਹਤਰ। ਤੇ ਦੂਸਰਾ ਫਿਲਮ ਪ੍ਰੋਜੈਕਟ ਵੀ ਹਲੇ ਚੱਲ ਰਹੀ, ਸ਼ੂਟਿੰਗ ਉਹਦੀ ਵੀ ਵਿੱਚੋਂ ਵਿੱਚ ਰੁਕ ਕੇ ਚੱਲਦੀ, ਤੁਹਾਨੂੰ ਪਤਾ ਹੈ ਪ੍ਰੋਜੈਕਟਸ ਜਿਹੜੇ ਨੇ ਉਹ ਨਾਲੋਂ ਨਾਲ ਚੱਲਦੇ ਰਹਿੰਦੇ ਨੇ। ਉਸ ਤੋਂ ਇਲਾਵਾ ਮੈਂ ਟੀਵੀ 'ਚ ਕਮਰਸ਼ੀਅਲਸ ਵਗੈਰਾ ਵੀ ਕਰਦੀ ਹਾਂ ਤੇ ਵੀਡੀਓ ਸੌਂਗਸ ਵਗੈਰਾ ਵੀ ਕੀਤੇ ਨੇ, ਤੇ ਡਰਾਮੇ ਦੇ ਹਵਾਲੇ ਨਾਲ ਇੱਕ ਹੋਰ ਵੀ ਹੈ ਡਰਾਮਾ, ਇੱਕ ਪ੍ਰਾਈਵੇਟ ਚੈਨਲ ਨਾਲ, ਉਹ ਵੀ ਮੈਂ ਕਰ ਰਹੀ ਹਾਂ। ਚਲੋ ਜੀ, ਲੇਕਿਨ ਉਹਦੀ ਰਿਕਾਰਡਿੰਗ ਨੈਕਸਟ ਮੰਥ ਇਨਸ਼ਾਅੱਲਾ ਸਟਾਰਟ ਹੋਣੀ ਬੈਸਟ ਵਾਲੀ ਹੈ। ਲੱਕ, ਅੱਲਾ ਤੁਹਾਨੂੰ ਤਰੱਕੀ ਦੇਵੇ। ਬਹੁਤ ਤੇ ਸ਼ੁਕਰੀਆ। ਸ਼ਾਦੀ ਫੈਮਿਲੀ 'ਚ ਕੀਤੀ ਜਾਂ ਲਵ ਮੈਰਿਜ? ਨਹੀਂ, ਮੇਰੀ ਲਵ ਮੈਰਿਜ ਆ ਔਰ ਫੈਮਿਲੀ 'ਚ ਨਹੀਂ ਹੋਈ, ਫੈਮਿਲੀ 'ਚ ਨਹੀਂ ਕੀਤੀ। ਨਹੀਂ ਹੋਈ ਨਹੀਂ ਜਾਂ ਕੀਤੀ ਨਹੀਂ? ਨਹੀਂ, ਆਪ ਨਹੀਂ ਕੀਤੀ। ਅੱਛਾ ਜੀ। ਲਵ ਕਿਉਂਕਿ ਮੈਰਿਜ ਲਵ ਹੋ ਗਿਆ ਸੀ ਤੇ ਫਿਰ ਬਾਹਰ ਹੀ ਸ਼ਾਦੀ ਕਰ ਲਈ। ਤੇ ਉਸ ਫੈਸਲੇ ਤੇ ਤੁਸੀਂ ਖੁਸ਼ ਹੋ? ਅਲਹਮਦੁਲਿਲਾ ਮੈਂ ਬਹੁਤ ਜ਼ਿਆਦਾ ਇਸ ਮਾਮਲੇ 'ਚ ਖੁਸ਼ ਹਾਂ। ਇਹ ਨਹੀਂ ਕਿ ਲੋਕਾਂ ਨੂੰ ਦੱਸਣ ਵਾਸਤੇ ਕਿ ਵੀ ਦੇਖੋ ਜਿੱਥੇ ਦੋ ਭਾਂਡੇ ਹੁੰਦੇ ਆ ਨਾ, ਉਹ ਖੜਕਦੇ ਵੀ ਆ। ਆਪੇ ਦਿੱਤੇ ਹੁਣ ਮੈਂ ਕਹਾਂ ਕਿ ਵੀ ਸਾਡੀ ਨਹੀਂ, ਜੇ ਰੋਜ਼ ਖੜਕਣ ਤੇ ਚੇਗੂ ਵੀ ਪੈ ਜਾਂਦੇ ਨੇ। ਨਹੀਂ, ਰੋਜ਼ ਨਹੀਂ ਖੜਕਦੇ, ਅਸੀਂ ਆਪਾਂ ਆਪਣੀ ਜ਼ੁਬਾਨ ਬੰਦ ਹੀ ਰੱਖੀ ਦੀ ਹੈ। ਕੰਮ ਤੇ ਚਲੇ ਜਾਈਦਾ, ਵਾਪਸ ਆਈਦਾ ਤੇ ਹਾਸੀ ਖੇਡੀ ਦਾ। ਮੇਰਾ ਬੇਟਾ ਤੇ ਹੁਣ ਉਹਨਾਂ ਮੈਂ ਦੇ ਤੁਸੀਂ ਆਂਦੇ ਤੇ ਭਾਈ ਸੁੱਤੇ ਹੁੰਦੇ ਨੇ। ਹਾਂ, ਇਹੀ ਹੁੰਦਾ ਹੈ। ਹਾਂਜੀ। ਜਦੋਂ ਮੈਂ ਘਰ ਜਾਂਦੀ ਹਾਂ ਜਦੋਂ ਤੁਸੀਂ ਸੁੱਤੇ ਹੁੰਦੇ ਭਾਈ ਚਲੇ ਜਾਂਦੇ ਚਲੇ ਜਾਂਦੇ ਤੇ ਨੇ। ਜਦੋਂ ਮਿਲਦੇ ਦੋਵਾਂ ਦਾ ਗੁੱਸਾ ਠੰਡਾ ਹੋ ਜਾਂਦਾ। ਇਹ ਬਿਹਤਰੀਨ ਫਿਰ ਅਸੀਂ ਬਹੁਤ ਅੱਛਾ ਟਾਈਮ ਸਪੈਂਡ ਕਰਦੇ ਬਿਹਤਰੀਨ ਹਾਂ। ਤਰੀਕਾ ਹੈ ਫਿਰ ਉਹ ਕਿ- ਫਿਰ ਬਾਹਰ ਵੀ ਲੈ ਕੇ ਜਾਂਦੇ ਨੇ, ਖਾਣਾ ਵੀ ਕਹਿੰਦੇ ਨੇ ਖਿਲਾਉਂਦੇ ਨੇ, ਮੂਵੀ ਵੀ ਦਿਖਾਉਂਦੇ ਨੇ, ਲੌਂਗ ਡਰਾਈਵ ਤੇ ਵੀ ਜਾਈਦਾ। ਬੇਟਾ ਮੇਰਾ ਹੈ, ਉਹ ਵੀ ਨਾਲ ਹੀ, ਫਿਰ ਅਸੀਂ ਇਕੱਠੇ, ਉਹਨੂੰ ਉਹਦੇ ਪਾਪਾ ਇਸ ਟਾਈਮ ਉਹਨੂੰ ਫਿਲਮ ਦਿਖਾ ਰਹੇ ਨੇ, ਪਾਕਿਸਤਾਨ ਦੀ ਤੇ ਇੰਡੀਆ ਦੀ ਮੂਵੀ ਕੋਈ ਇਸ ਟਾਈਮ ਮੇਰੇ ਖਿਆਲ 'ਚ ਮੌਜਾਂ ਹੀ ਮੌਜਾਂ। ਹਾਂ। ਉਹਨਾਂ ਨੇ ਉਹ ਫਿਲਮ ਦੇਖੀ ਹੈ, ਬੜਾ ਇੰਜੋਏ ਕੀਤਾ ਉਹਨਾਂ ਨੇ, ਹੁਣੇ ਮੈਨੂੰ ਦੱਸਿਆ ਉਹਨਾਂ ਨੇ। ਤੇ ਯਾਨੀ ਕਿ ਅਲਹਮਦੁਲਿਲਾ ਇੱਕ ਅੱਛੇ, ਜਿਸ ਤਰ੍ਹਾਂ ਇੱਕ ਫੈਮਿਲੀ 'ਚ ਰਹਿਣਾ ਚਾਹੀਦਾ ਮੀਆਂ ਬੀਵੀ ਨੂੰ, ਉਹ ਸਿਸਟਮ ਤੇ ਚੱਲ ਰਿਹਾ। Very good. ਲੜਾਈ ਵੀ ਹੋ ਜਾਂਦੀ ਆ ਕਦੀ ਕਦੀ, ਚਲੋ ਕੋਈ ਨਹੀਂ, ਲੜਾਈ ਹੁੰਦੀ ਰਹਿੰਦੀ। ਲੜਾਈ ਵੀ ਹੋ ਜਾਂਦੀ ਨਹੀਂ, ਹੈ। ਲੜਾਈ ਤੇ ਦੇਖੋ ਨਾ, ਇੱਕ ਅਲੱਗ ਗੱਲ ਹੈ ਕਿ ਇਹ ਹੁਣ ਉਹਨਾਂ ਦਾ ਇਸ ਟਾਈਮ ਫੋਨ ਆਣਾ ਆਇਆ। ਤੇ ਇਹਦਾ ਮਤਲਬ ਕਿ ਇਹ ਲੜਾਈ ਨਹੀਂ, ਪਿਆਰ ਹੀ। ਇਹ ਪਿਆਰ ਤੇ ਹੀ। ਅੱਲਾ ਤੁਹਾਡੇ ਪਿਆਰ 'ਚ ਵਾਧਾ ਪਾਵੇ, ਆਮੀਨ, ਇਜ਼ਾਫਾ ਕਰੇ, ਇਸੇ ਜਜ਼ਾਕ ਤਰ੍ਹਾਂ ਅੱਲਾ, ਤੁਹਾਡਾ ਜਜ਼ਾਕ ਪਿਆਰ ਅੱਲਾ। ਕਾਇਮ ਰਵੇ। ਆਮੀਨ। ਮੈਂ ਕਿਹਾ ਜੀ, ਮੈਂ ਬੜਾ ਮਸ਼ਕੂਰ ਹਾਂ, ਤੁਸੀਂ ਮੈਨੂੰ ਵਕਤ ਨਹੀਂ ਦਿੱਤਾ। ਸਰ, ਤੁਹਾਡਾ ਬਹੁਤ- ਇਨਸ਼ਾਅੱਲਾ ਤਾਲਾ ਫਿਰ ਜੋ ਤੁਹਾਡੀ ਲਲਕਾਰਾ ਸਿੰਘ ਫਿਲਮ ਲੱਗੇਗੀ ਇਨਸ਼ਾਅੱਲਾ। ਤੇ ਫਿਰ ਉਸ ਤੋਂ ਬਾਅਦ ਫਿਰ ਤੁਹਾਡਾ ਮੈਂ ਇੰਟਰਵਿਊ ਕਰਾਂਗਾ, ਠੀਕ ਹੈ ਨਾ ਜੀ? ਸੋ ਨਾਈਸ ਆਫ ਯੂ ਫਿਰ ਸਰ। ਤੁਸੀਂ ਮੈਨੂੰ ਵਕਤ ਦੇਣਾ। ਨਹੀਂ, ਇਨਸ਼ਾਅੱਲਾ ਸਰ, ਤੁਸੀਂ ਜਦੋਂ ਹੁਕਮ ਕਰਨਾ ਅਸੀਂ ਹਾਜ਼ਰੀ ਲਾਵਾਂਗੇ। ਔਰ ਮੈਂ ਆਪਣੇ ਦੇਖਣੇ ਵਾਲਿਆਂ ਨੂੰ ਬਸ ਇੱਕ ਹੀ ਪੈਗਾਮ ਦੇਣਾ ਚਾਹੁੰਦੀ ਹਾਂ ਕਿ ਸਾਡੇ ਬਹੁਤ ਅੱਛੇ ਫਨਕਾਰ ਨੇ, ਸਾਡੇ ਲੈਜੈਂਡ ਨੇ, ਸੀਨੀਅਰ ਨੇ, ਮੈਂ ਇਹਨਾਂ ਨਾਲ ਕੰਮ ਕੀਤਾ ਹੈ ਔਰ ਮੇਰੇ ਵਾਸਤੇ ਬੜੀ ਇਹ ਕੀ ਉਹਨੂੰ ਕਹਿੰਦੇ ਨੇ, ਸੁਭਾਗੇ ਦੀ ਗੱਲ ਕਿਹੜੀ ਕਹਿੰਦੇ ਨੇ, ਮੈਨੂੰ ਐਡੀ ਉਹ ਹਿੰਦੀ ਨਹੀਂ ਆਉਂਦੀ ਬਸ ਹੋ ਗਿਆ, ਤੁਹਾਡਾ ਪਹੁੰਚ ਗਿਆ। ਕਿ ਵੀ ਤੁਹਾਡੇ ਨਾਲ ਕੰਮ ਆਲਰੇਡੀ ਵੀ ਕੀਤਾ, ਇੱਥੇ ਵੀ ਕਰ ਲਿਆ। ਤੇ ਪਲੀਜ਼ ਤੁਸੀਂ ਇਹਨਾਂ ਨੂੰ ਜਦੋਂ ਵਾਚ ਕਰਦੇ ਹੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਜਿੰਨਾ ਹੋ ਸਕਦਾ ਅੱਗੇ ਇਹਨਾਂ ਦੇ ਵੀਡੀਓਜ਼ ਸ਼ੇਅਰ ਕਰੋ, ਤਾਂ ਕਿ ਮਜ਼ੀਦ ਲੋਕਾਂ ਨੂੰ ਪਤਾ ਚੱਲੇ ਕਿ ਇਹ ਕਿੰਨਾ ਅੱਛਾ ਕੰਮ ਕਰ ਰਹੇ। ਸ਼ੁਕਰੀਆ ਮਲਾਇਕਾ ਅਲੀ ਜੀ, ਬਹੁਤ ਮਿਹਰਬਾਨੀ। ਅੱਜ ਮੇਰੇ ਨਾਲ ਜੀ ਮਲਾਇਕਾ ਅਲੀ ਸਨ। ਇਨਸ਼ਾਅੱਲਾ ਫਿਰ ਅੱਛੇ ਫਨਕਾਰ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਇਸ ਵੇਲੇ ਮਲਾਇਕਾ ਅਲੀ ਔਰ ਆਪਣੇ ਸਰਦਾਰ ਕਮਾਲ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।